ਦੇਖ ਰਹੇ ਹਾਂ ਵੀ ਕਾਫੀ ਕੁਛ ਲਗਾਤਾਰ ਘਟਦਾ ਜਾਂਦਾ ਆ। ਖਾਸ ਕਰਕੇ ਕੇਂਦਰੀ ਏਜੰਸੀਆਂ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਬਿਆਨ ਆਪਾਂ ਅਕਸਰ ਸੁਣਦੇ ਰਹਿੰਦੇ ਆ, ਪਿੰਜਰੇ ਦਾ ਤੋਤਾ ਤੇ ਹੋਰ ਕਈ ਕੁਛ ਆਪਾਂ ਵੱਖ-ਵੱਖ ਏਜੰਸੀਆਂ ਲਈ ਸੁਣਿਆ। ਹੁਣ ਇੱਕ ਨਵੀਂ ਜਿਹੜੀ ਚਰਚਾ ਛਿੜੀ ਆ, ਉਸ ਦੇ ਵਿੱਚ ਸਵਾਲ ਇਹ ਆ ਰਿਹਾ ਹੈ ਵੀ ਕੀ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਨ ਦਾ ਹੁਣ ਮਿਲ ਗਿਆ ਹੈ ਅਧਿਕਾਰ? ਬਿਲਕੁਲ, ਇਹ ਸਵਾਲ ਬਹੁਤ ਵੱਡਾ ਇਸ ਲਈ ਹੈ ਕਿ ਕੱਲ ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਇੱਕ 14 ਵਿਰੋਧੀ ਧਿਰਾਂ ਦੀ ਇੱਕ ਪਟੀਸ਼ਨ ਨੂੰ ਖਾਰਜ ਕੀਤਾ ਕਿ ਸੀਬੀਆਈ ਈਡੀ ਦੇ ਖਿਲਾਫ ਜਿਹੜੀਆਂ ਉਹ ਧਿਰਾਂ ਗਈਆਂ ਸੀਗੀਆਂ ਤੇ ਕਿ ਇਹਦੀ ਦੁਰਵਰਤੋਂ ਕੀਤੀ ਜਾਂਦੀ ਹੈ ਜੀ, ਇਸ ਦੀ ਜਾਣਬੁੱਝ ਕੇ ਨਜਾਇਜ਼ ਵਰਤੋਂ ਵਜੋਂ ਹਥਿਆਰ ਵਜੋਂ ਨੂੰ ਵਰਤਿਆ ਜਾਂਦਾ ਤੇ ਉਸ ਦੇ ਉੱਤੇ ਰੋਕ ਲਾਉਣ ਦੇ ਹਵਾਲੇ ਨਾਲ ਜਾਂ ਇਸ ਦੀ ਬਦਲਾਖੋਰੀ ਦੀ ਕਾਰਵਾਈ ਨੂੰ ਰੋਕਣ ਦੇ ਹਵਾਲੇ ਨਾਲ ਜਿਹੜੀਆਂ ਧਿਰਾਂ ਅਦਾਲਤ ਗਈਆਂ ਸੀ, ਉਹਨਾਂ ਦੀ ਉਹ ਪਟੀਸ਼ਨ ਜਿਹੜੀ ਖਾਰਜ ਹੋਈ ਹੈ ਉਹ ਕਾਨੂੰਨੀ ਮਾਪਦੰਡਾਂ ਦੇ ਉੱਤੇ ਸਹੀ ਖਾਰਜ ਹੋਈ ਹੈ। ਠੀਕ ਹੈ। ਉਸ ਨੂੰ ਤੁਸੀਂ ਅਦਾਲਤੀ ਮਾਪਦੰਡਾਂ ਦੇ ਅਨੁਸਾਰ ਕੋਈ ਸਵਾਲ ਨਹੀਂ ਖੜਾ ਕਰ ਸਕਦੇ, ਪਰ ਉਹਦਾ ਜਿਹੜਾ ਫੈਸਲਾ ਆ ਉਹ ਸੱਤਾ ਨੂੰ ਬਲ ਦੇ ਦਿੰਦਾ। ਉਹ ਉਹਨਾਂ ਨੂੰ ਹੌਸਲਾ ਦਿੰਦਾ ਕਿ ਚੱਕੀ ਰੱਖੋ ਫੱਟੇ, ਹੁਣ ਕੁਝ ਨਹੀਂ ਹੁੰਦਾ, ਹੈ ਨਾ। ਸੋ ਇਸ ਲਈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਿਹੜੀਆਂ 14 ਧਿਰਾਂ ਗਈਆਂ, ਉਹਨਾਂ 14 ਧਿਰਾਂ ਨੇ ਕਿਹਾ ਕਿ ਜੀ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਜੀ ਉਹ ਆਪ ਖੁਦਰਾਪਣ ਕਰਦੀਆਂ ਨੇ ਜੀ, ਉਹ ਸਰਕਾਰੀ ਸ਼ਹਿ ਤੇ ਸੱਤਾ ਦੀ ਸ਼ਹਿ ਤੇ ਕੇਂਦਰ ਸਰਕਾਰ ਦੀ ਜਾਂ ਉਹਨਾਂ ਦੇ 2-4 ਲੀਡਰਾਂ ਦੀ ਸ਼ਹਿ ਦੇ ਉੱਤੇ ਸਾਡੇ ਨਾਲ ਧੱਕਾ ਜਾਂ ਕਾਰਵਾਈ ਕਰਦੀਆਂ। ਪਰ ਉਹ 14 ਧਿਰਾਂ ਹੈ ਕੌਣ ਰਾਜਕਰਨ ਜੀ? ਉਹ 14 ਧਿਰਾਂ ਉਹ ਨੇ ਜਿਹੜੀਆਂ ਚਾਹੇ ਖੁਦ ਸਾਂਝੀ ਤੌਰ ਦੇ ਉੱਤੇ ਸੱਤਾ 'ਚ ਰਹੀਆਂ ਹੋਣ ਜਾਂ ਜਿਨ੍ਹਾਂ ਨੇ ਆਪੋ ਆਪਣੇ ਸੂਬਿਆਂ ਦੇ ਵਿੱਚ ਸੱਤਾ ਦਾ ਆਨੰਦ ਮਾਣਿਆ ਹੋਵੇ। ਇਸ ਲਈ ਉਹਨਾਂ ਨੇ ਆਪਣੇ ਸੱਤਾ 'ਚ ਹੁੰਦਿਆਂ ਕੀ ਏਜੰਸੀਆਂ ਦੀ ਦੁਰਵਰਤੋਂ ਨਹੀਂ ਹੋਈ? ਕੀ ਕਾਂਗਰਸ ਜਿਹੜੀ ਇਹ 'ਚ ਮੁੱਖ ਧਿਰ ਹੈ ਉਸਨੇ ਕਦੇ ਏਜੰਸੀ ਦੀ ਦੁਰਵਰਤੋਂ ਨਹੀਂ ਕੀਤੀ? ਇਸ ਲਈ ਉਹਨਾਂ ਨੂੰ ਪਤਾ ਹੈ ਕਿ ਦੁਰਵਰਤੋਂ ਹੁੰਦੀ ਹੈ, ਤਾਂ ਹੀ ਉਹਨਾਂ ਨੂੰ ਲੱਗ ਰਿਹਾ ਕਿ ਸਾਡੇ ਖਿਲਾਫ ਜੇਕਰ ਹੋ ਰਹੀ ਹੈ ਕਾਰਵਾਈ ਤਾਂ ਦੁਰਵਰਤੋਂ ਹੈ, ਤਾਂ ਹੀ ਹੋ ਗਏ। ਦੂਸਰੇ ਪਾਸੇ ਆਪਾਂ 1 ਦਿਨ ਪਹਿਲਾਂ 2 ਦਿਨ ਪਹਿਲਾਂ ਹੀ ਗੱਲ ਕਰ ਰਹੇ ਸੀ ਕਿ ਇੱਕ ਟੀਵੀ ਚੈਨਲ ਤੇ ਇੰਟਰਵਿਊ ਦਿੰਦੇ ਹੋਏ ਅਮਿਤ ਸ਼ਾਹ ਨੇ ਖੁਦ ਕਿਹਾ ਜੀ ਕਿ ਮੈਨੂੰ ਏਜੰਸੀਆਂ ਨੇ ਚੱਕ ਲਿਆ ਤੇ ਮੇਰੇ ਤੇ ਜ਼ਬਰ ਢਾਇਆ, ਤਸ਼ੱਦਦ ਕੀਤਾ ਤੇ ਮੈਨੂੰ ਕਿਹਾ ਕਿ ਤੈਨੂੰ ਕੁਝ ਨਹੀਂ ਕਹਾਂਗੇ, ਤੈਨੂੰ ਛੱਡ ਦਾਂਗੇ, ਤੂੰ ਬਸ ਮੋਦੀ ਦਾ ਨਾਂ ਲੈ ਦੇ ਜੀ। ਤੇ ਕਹਿੰਦਾ ਫਿਰ ਮੈਂ ਲਿਆ ਨਹੀਂ, ਕਹਿੰਦਾ ਕਿਉਂਕਿ ਮੈਨੂੰ ਪਤਾ ਸੀ ਕਿ ਜਬਰੀ ਮੇਰੇ ਤੋਂ ਕਹਾਇਆ ਜਾ ਰਿਹਾ। ਇਹਦਾ ਮਤਲਬ ਜੇਕਰ ਤੈਨੂੰ ਲੱਗਦਾ ਕਿ ਜਬਰੀ ਕਹਾਇਆ ਜਾ ਰਿਹਾ, ਕਹਿੰਦਾ ਤੁਸੀਂ ਵੀ ਜਬਰੀ ਕਹਾ ਰਹੇ ਹੋ। ਸਵਾਲ ਤਾਂ ਇੱਥੇ ਹੀ ਖੜਾ ਨਾ। ਸੋ ਹੁਣ ਇਸ ਮਸਲੇ ਨੂੰ ਲੈ ਕੇ ਜਦੋਂ ਆਪਾਂ ਅਦਾਲਤੀ ਪਹਿਲੂ ਤੋਂ ਦੇਖਦੇ ਹਾਂ ਤਾਂ ਸੁਪਰੀਮ ਕੋਰਟ ਦੇ ਵਿੱਚ ਈਡੀ, ਸੀਬੀਆਈ, ਇਨਕਮ ਟੈਕਸ, ਇਹ ਜਿਹੀਆਂ ਹੋਰ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਉਹਨਾਂ ਦੇ ਖਿਲਾਫ ਜਿਹੜੀਆਂ ਧਿਰਾਂ ਗਈਆਂ ਸੀ 14 ਸੀ। ਤੇ ਇਸ ਮਸਲੇ ਤੇ ਜਦੋਂ ਆਏ ਤਾਂ ਉਹਨਾਂ ਦੇ ਸਿੰਘ ਵੀ ਵਕੀਲ ਨੇ ਉਹ ਪੇਸ਼ ਹੋਏ ਸੀ ਤੇ ਜਦੋਂ ਅਦਾਲਤ ਨੇ ਸਾਫ਼ ਝਾੜ ਮਾਰੀ ਕਿ ਨਹੀਂ ਏਦਾਂ ਨਹੀਂ ਹੁੰਦਾ, ਤੁਹਾਨੂੰ ਵੱਖਰਾ ਟ੍ਰੀਟਮੈਂਟ ਨਹੀਂ ਦੇ ਸਕਦੇ ਸੀ, ਤੁਹਾਡੇ ਲਈ ਵੱਖਰਾ ਕਾਨੂੰਨ ਨਹੀਂ ਘੜ ਸਕਦੇ, ਤੁਸੀਂ ਵੀ ਆਮ ਨਾਗਰਿਕ ਹੋ, ਜੇਕਰ ਬਾਕੀਆਂ ਦੀ ਪਛਾਣ ਹੋ ਸਕਦੀ ਹੈ ਤਾਂ ਤੁਹਾਡੀ ਵੀ ਉਵੇਂ ਹੀ ਹੋਏਗੀ। ਜੇਕਰ ਉਹ ਦੋਸ਼ੀ ਪਾ ਕੇ ਸਜ਼ਾ ਜਾਬਤਾ ਦੇ ਘੇਰੇ 'ਚ ਆਉਂਦੇ ਨੇ, ਅਦਾਲਤੀ ਪ੍ਰਕਿਰਿਆ 'ਚ ਆਉਂਦੇ ਨੇ, ਤੁਹਾਨੂੰ ਵੀ ਉਵੇਂ ਸਜ਼ਾ ਜਾਬਤਾ ਜਾਂ ਅਦਾਲਤੀ ਪ੍ਰਕਿਰਿਆ 'ਚ ਆਉਣਾ ਪਊਗਾ, ਤੁਹਾਡੇ ਲਈ ਵੱਖਰਾ ਕੁਝ ਨਹੀਂ। ਸੋ ਸਿਆਸੀ ਆਗੂਆਂ ਨੂੰ ਆਮ ਨਾਗਰਿਕਾਂ ਦੇ ਬਰਾਬਰ ਹੀ ਸਮਝਿਆ ਜਾਣਾ ਚਾਹੀਦਾ। ਇਹ ਉਹਦੇ ਵਿੱਚ ਉਹਨਾਂ ਨੇ ਟਿੱਪਣੀ ਕੀਤੀ ਸੁਪਰੀਮ ਕੋਰਟ ਨੇ। ਨਾਲ ਹੀ ਉਹਨਾਂ ਨੇ ਬਿਨਾਂ ਤੱਥਾਂ ਦੇ ਫੌਜਦਾਰੀ ਕੇਸ ਦੇ ਲਈ ਦਿਸ਼ਾ ਨਿਰਦੇਸ਼ ਨਿਰਧਾਰਿਤ ਕੀਤੇ ਜਾਣ ਨੂੰ ਖਤਰਨਾਕ ਦੱਸਿਆ। ਇਹ ਜ਼ਰੂਰ ਕਿਹਾ ਕਿ ਬਿਨਾਂ ਤੱਥ ਸਬੂਤ ਹੁੰਦਿਆਂ ਹੀ ਜੇਕਰ ਤੁਸੀਂ ਫੌਜਦਾਰੀ ਕੇਸ ਨਿਰਧਾਰਿਤ ਕਰਦੇ ਨੇ ਉਹ ਇਹ ਗਲਤ ਹੈ। ਤੇ ਵਿਅਕਤੀਗਤ ਅਪਰਾਧਿਕ ਮਾਮਲਿਆਂ ਜਾਂ ਹੋਰ ਮਾਮਲਿਆਂ ਦੀ ਸੂਰਤ ਦੇ ਵਿੱਚ ਅਦਾਲਤ ਨੇ ਕਿਹਾ ਕਿ ਸਿਆਸੀ ਕੋਰਟ ਦਾ ਮਤਲਬ ਕਿ ਸਿਖਰਲੀ ਕੋਰਟ ਦਾ ਬੂਹਾ ਖੜਕਾਇਆ ਜਾ ਸਕਦਾ। ਠੀਕ ਹੈ। ਸੋ ਇਸ ਲਈ ਉਹਨਾਂ ਨੇ ਇਹ ਨਹੀਂ ਕਿਹਾ ਕਿ ਤੁਹਾਡੇ ਸਾਰੇ ਰਾਹ ਬੰਦ ਕਰਦੇ, ਤੁਹਾਡੇ ਰਾਹ ਖੁੱਲੇ ਨੇ, ਪਰ ਉਹ ਕਹਿੰਦੇ ਕਿ ਇਹਦਾ ਮਤਲਬ ਇਹ ਨਹੀਂਗਾ ਕਿ ਹੁਣ ਮੈਂ ਤੁਹਾਡੇ ਕਹਿੰਦੇ ਕਿ ਜੀ ਲੀਡਰਾਂ ਦੇ ਖਿਲਾਫ ਕਾਰਵਾਈ ਨਾ ਕਰਨ ਏਜੰਸੀਆਂ, ਲੀਡਰਾਂ ਲਈ ਕੋਈ ਵੱਖਰਾ ਕਾਨੂੰਨ ਨਹੀਂ ਘੜਿਆ ਜਾ ਸਕਦਾ, ਸੰਵਿਧਾਨ ਸਾਰਿਆਂ ਲਈ ਬਰਾਬਰ। ਉਹਨਾਂ ਨੇ ਤਾਂ ਇਸ ਹਵਾਲੇ ਨਾਲ ਗੱਲ ਕੀਤੀ। ਇਸ ਹਵਾਲੇ ਨਾਲ ਗੱਲ ਕਰਦੇ ਇਹਦਾ ਮਤਲਬ ਇਹ ਨਹੀਂਗਾ ਕਿ ਉਹਨੇ ਇਹ ਕਹਤਾ ਕਿ ਦੁਰਵਰਤੋਂ ਕਰਨ ਈਡੀ ਤੇ ਸੀਬੀਆਈ ਧੱਕਾ ਕਰਨ, ਪਰ ਸਰਕਾਰੀ ਲੋਕ, ਸਰਕਾਰੀ ਧਿਰ, ਸੱਤਾ ਧਿਰ, ਉਹਨਾਂ ਦੇ ਨੇੜਲੇ ਲੋਕ ਚੋਰ ਮੋਰੀਆਂ ਦਾ ਹੀ ਫਾਰਮੂਲਾ ਕੱਢਣਾ ਜਾਣਦੇ ਨੇ। ਉਹਨਾਂ ਨੇ ਕੱਲੇ ਮਾਲ ਵੇਚਣਾ ਸ਼ੁਰੂ ਕਰਤਾ। ਭਾਜਪਾ ਜਦੇ ਆ ਗਈ ਮੈਦਾਨ 'ਚ, ਕਹਿੰਦੀ ਦੇਖੋ ਜੀ ਪ੍ਰਧਾਨ ਮੰਤਰੀ ਖਿਲਾਫ ਇਕਜੁੱਟ ਹੋਏ ਸੀ ਤੇ ਭ੍ਰਿਸ਼ਟਾਂ ਨੂੰ ਮਤਲਬ ਭ੍ਰਿਸ਼ਟਾਚਾਰੀਆਂ ਨੂੰ ਕਹਿੰਦੇ ਜੀ ਸ਼ੀਸ਼ਾ ਦਿਖਾਤਾ ਜੀ ਅਦਾਲਤ ਨੇ, ਦੇਖ ਲਓ। ਤੇ ਉਹਨਾਂ ਨੇ ਜਦੇ ਉਸ ਨੂੰ ਪ੍ਰਧਾਨ ਮੰਤਰੀ ਨਾਲ ਜੋੜ ਲਿਆ ਜਦੇ ਗੱਲ ਕਿ ਜੀ ਇਹ ਤਾਂ ਪ੍ਰਧਾਨ ਮੰਤਰੀ ਦੇ ਖਿਲਾਫ ਗਏ ਸੀ ਜੀ ਲੋਕ, ਇਹ ਤਾਂ ਮੋਦੀ ਦੇ ਖਿਲਾਫ ਗਏ ਸੀ ਜੀ ਲੋਕ, ਲਓ ਜੀ ਦੇਖੋ ਜੀ ਅਦਾਲਤ ਨੇ ਝਾੜ ਕੇ ਭੇਜਤੇ ਜੀ, ਅਦਾਲਤ ਨੇ ਲਾਂਭੇ ਕਰਤੇ, ਮਤਲਬ ਉਹਨੂੰ ਵੇਚਣਾ ਸ਼ੁਰੂ ਕਰਤਾ ਮਾਲ ਨੂੰ। ਇਸ ਤਰ੍ਹਾਂ ਮੈਂ ਰਾਜ ਠਾਕੁਰ ਨੂੰ ਦੇਖ ਰਿਹਾ ਸੀ, ਕਹਿੰਦਾ ਜੀ ਵਿਰੋਧੀ ਧਿਰਾਂ ਦੀ ਸੱਚਾਈ ਜੱਗ ਜ਼ਾਹਰ ਹੋ ਗਈ, ਲਓ ਜੀ ਇਹ ਤਾਂ ਮਤਲਬ। ਇਸ ਲਈ ਜਦੋਂ ਤੁਸੀਂ ਇਸ ਕਦਰ ਤੱਕ ਆਉਂਦੇ ਹੋ ਤਾਂ ਭਾਜਪਾ ਜਿਹੜੀ ਕੱਲ ਇਸ ਫੈਸਲੇ ਨੂੰ ਆਪਣੀ ਜਿੱਤ ਦੱਸ ਕੇ ਗੋਗਾ ਗਾ ਰਹੀ ਆ, ਉਹ ਦੂਆ ਫੈਸਲਾ ਵੀ ਸੁਣਾਉਣ ਦੀ ਜਿਹੜਾ ਸੁਪਰੀਮ ਕੋਰਟ ਨੇ ਸਰਕਾਰੀ ਪ੍ਰੈਸ ਦੇ ਉੱਤੇ, ਸਰਕਾਰ ਦੇ ਉੱਤੇ ਦੋਸ਼ ਲਾਇਆ ਕਿ ਤੁਸੀਂ ਪ੍ਰੈਸ ਦੇ ਉੱਤੇ ਪਾਬੰਦੀਆਂ ਲਾਉਂਦੇ ਹੋ, ਇਹ ਗਲਤ ਹੈ, ਤੁਸੀਂ ਲੋਕਤੰਤਰ ਦਾ ਘਾਣ ਕਰਦੇ ਹੋ।
ਬਕਾਇਦਾ ਤੌਰ ਤੇ ਸ਼ਬਦ ਵਰਤਿਆ ਸੁਪਰੀਮ ਕੋਰਟ ਨੇ। ਸੁਪਰੀਮ ਕੋਰਟ ਦੇ ਮਾਨਯੋਗ ਜੱਜਾਂ ਦੇ ਬੈਂਚ ਨੇ ਕਿਹਾ ਕਿ ਕੌਮੀ ਸੁਰੱਖਿਆ ਨੂੰ ਤੁਸੀਂ ਹਥਿਆਰ ਵਜੋਂ ਨਾ ਵਰਤੋ। ਇਹ ਤੋਂ ਵੱਧ ਹੋਰ ਛਿੱਤਰ ਮਾਰਨਾ ਕਿਹਨੂੰ ਕਹਿੰਦੇ ਆ ਜੀ? ਸਹੀ ਗੱਲ। ਸੋ ਜਿਹੜੀ ਭਾਜਪਾ ਕੱਲ ਇਹ 14 ਵਿਰੋਧੀ ਧਿਰਾਂ ਦੀ ਪਾਰਟੀ ਦੀ ਪਟੀਸ਼ਨ ਖਾਰਜ ਹੋਣ ਤੇ ਨੱਚ ਰਹੀ ਆ, ਕਹਿ ਰਹੀ ਆ ਸਾਡੀ ਜਿੱਤ ਹੋ ਗਈ, ਉਹ ਇਹ ਵੀ ਦਿਖਾਓ ਕਿ ਅਸੀਂ ਛਿੱਤਰ ਖਾ ਕੇ ਵੀ ਆਏ ਆ ਅਦਾਲਤ ਚੋਂ, ਸਾਨੂੰ ਝਾੜਾ ਵੀ ਪਈਆਂ, ਸਾਡਾ ਜਲੂਸ ਵੀ ਨਿਕਲਿਆ ਕਿ ਹਾਂ ਅਸੀਂ ਲੋਕਤੰਤਰ ਦਾ ਘਾਣ ਕਰਦੇ ਹਾਂ। ਸੋ ਉਹੀ ਸੁਪਰੀਮ ਕੋਰਟ ਹੈ। ਸੁਪਰੀਮ ਕੋਰਟ ਦੇ ਬੈਂਚ ਨੇ ਬਕਾਇਦਾ ਤੌਰ ਤੇ ਕਿਹਾ ਕਿ ਭਾਈ, ਖਾਸ ਕਰਕੇ ਮਾਮਲਾ ਸੀਗਾ ਮਲਿਆਲਮ ਇੱਕ ਚੈਨਲ ਦਾ, ਮਲਿਆਲਮ ਚੈਨਲ ਦੇ ਆਧਾਰ ਦੇ ਉੱਤੇ ਕਿ ਉਹਨਾਂ ਦਾ ਲਾਇਸੈਂਸ ਰਿਨਿਊ ਨਹੀਂ ਕਰਨਾ, ਕਹਿੰਦੇ ਨਹੀਂ ਜੀ ਇਹ ਸਰਕਾਰ ਨੂੰ ਸਵਾਲ ਕਰਦੇ ਆ, ਇਹ ਸਰਕਾਰ ਦੀਆਂ ਖਾਮੀਆਂ ਗਣਾਉਂਦੇ ਆ, ਹੈਨਾ, ਇਹ ਸਰਕਾਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦੇ ਆ। ਤੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਹੋਰ ਮੀਡੀਆ ਦਾ ਕੰਮ ਕੀ ਆ? ਲੋਕਾਂ ਦੇ ਸਵਾਲ ਖੜੇ ਕਰਨਾ, ਲੋਕਾਂ ਦਾ ਪੱਖ ਤੁਹਾਡੇ ਤੱਕ ਰੱਖਣਾ, ਤੁਹਾਡੀਆਂ ਖਾਮੀਆਂ ਰਾਹੀਂ ਉਜਾਗਰ ਕਰਕੇ ਤੁਹਾਨੂੰ ਸੁਚੇਤ ਕਰਨਾ। ਤੇ ਜੇਕਰ ਖਾਮੀਆਂ ਉਜਾਗਰ ਕਰਨਾ ਤੁਹਾਡੀ ਨਜ਼ਰ 'ਚ ਦੇਸ਼ ਧਰੋਹ ਆ, ਫਿਰ ਲੱਖ ਲਾਣ ਤਾਂ ਤੁਹਾਨੂੰ। ਫਿਰ ਉਹਨੇ ਝਾੜ ਮਾਰੀ ਕਿ ਇਹਦਾ ਮਤਲਬ ਥੋੜਾ ਤੁਸੀਂ ਇਹਦੇ ਰਾਹੀਂ ਮੀਡੀਆ ਦਾ ਮੂੰਹ ਬੰਦ ਕਰ ਦੋਗੇ। ਇਹ ਹਵਾਲਾ ਹੁਣ ਕਿੰਨੇ ਚੈਨਲ, ਕਿੰਨੇ ਅਦਾਰੇ, ਕਿੰਨੇ ਸੂਬੇ ਇਸ ਫੈਸਲੇ ਨੂੰ ਆਧਾਰ ਬਣਾ ਕੇ ਅੱਗੇ ਵਧਦੇ ਨੇ, ਦੇਖਣ ਵਾਲੀ ਗੱਲ ਹੋਈ। ਸੋਸ਼ਲ ਮੀਡੀਆ ਦਾ ਚੱਕ ਕੇ ਜਦੇ ਪਾਉਂਦੇ ਨੇ ਸਾਡਾ ਪੇਜ ਬੰਦ ਕਰਤਾ ਜੀ, ਸਾਡੇ ਖਿਲਾਫ ਧੱਕਾ ਕਰਤਾ ਜੀ, ਸਾਥ ਦਿਓ, ਤੇ ਅਦਾਲਤ ਦਾ ਬੂਹਾ ਖੜਕਾਓ ਨਾ, ਉੱਥੇ ਤੱਕ ਜਾਂਦੇ ਨਹੀਂ। ਜਿਨ੍ਹਾਂ ਦੇ ਖਿਲਾਫ ਪਾਉਣਗੇ ਕਿ ਸਾਡਾ ਪੇਜ ਇਹਨਾਂ ਨੇ ਬੰਦ ਕੀਤਾ, ਉਹਨਾਂ ਦੇ ਮੰਤਰੀਆਂ ਨੂੰ ਫੋਨ ਕਰਕੇ ਮਿੰਨਤਾਂ ਕਰੀ ਜਾਂਦੇ ਨੇ, ਤੇ ਫਿਰ ਅਗਲੇ ਤਾਂ ਬੜੇ ਹੋਣਗੇ ਹੀ। ਬਿਲਕੁਲ। ਜਿਹੜੀ ਧਿਰ ਨਾਲ ਤੁਸੀਂ ਲੋਕਾਂ ਨੂੰ ਦਿਖਾ ਰਹੇ ਹੋ ਕਿ ਸਾਡੀ ਜੰਗ ਹੈ, ਅਸੀਂ ਲੋਕ ਧਿਰ ਵੱਲੋਂ ਲੜ ਰਹੇ ਹਾਂ, ਸਮਾਜ ਵੱਲੋਂ ਲੜ ਰਹੇ ਹਾਂ, ਤੇ ਸੱਤਾ ਨਾਲ ਲੜ ਰਹੇ ਹਾਂ, ਸੱਤਾ ਜਿਹਦੀ ਮਰਜ਼ੀ ਹੋਵੇ, ਤੇ ਤੁਸੀਂ ਉਹਨਾਂ ਦੀ ਹੀ ਮਿੰਨਤਾਂ ਕਰਦੇ ਹੋ ਫਿਰ ਪਿਛਲੇ ਬੂਹੇ ਜਾ ਕੇ ਕਿ ਨਹੀਂ ਜੀ। ਸੋ ਇਸ ਲਈ ਇਸ ਪਹਿਲੂ ਦੇ ਆਧਾਰ ਤੇ ਇਹ ਫੈਸਲਾ ਸੂਬਿਆਂ ਦੀਆਂ ਸਰਕਾਰਾਂ ਲਈ ਵੀ, ਕੇਂਦਰ ਸਰਕਾਰ ਲਈ ਵੀ ਚੁਣੌਤੀ ਬਣੇਗਾ। ਸੋ ਕੱਲ ਅਦਾਲਤ ਨੇ, ਸੁਪਰੀਮ ਕੋਰਟ ਨੇ ਸਾਫ਼ ਲਫ਼ਜ਼ਾਂ 'ਚ ਕਿਹਾ ਕਿ ਤੁਸੀਂ ਸਵਾਲ ਕਰਨ ਵਾਲੇ ਮੀਡੀਆ ਨੂੰ, ਤੁਹਾਡੀਆਂ ਖਾਮੀਆਂ ਗਣਾਉਣ ਵਾਲੇ ਮੀਡੀਆ ਨੂੰ ਦੇਸ਼ ਧਰੋਹ 'ਚ ਨਾ ਪਾ ਲਿਆ ਕਰੋ, ਇਹਨੂੰ ਕੌਮੀ ਸੁਰੱਖਿਆ ਦਾ ਮਾਮਲਾ ਨਾ ਬਣਾ ਲਿਆ ਕਰੋ ਜੇ ਖਾਮੀਆਂ ਉਜਾਗਰ ਹੋ ਗਈਆਂ। ਉਹ ਕਹਿੰਦੇ ਕੌਮੀ ਸੁਰੱਖਿਆ ਸ਼ਬਦ ਨੂੰ ਤੁਸੀਂ ਜਾਂ ਇਸ ਮਸਲੇ ਨੂੰ ਤੁਸੀਂ ਹਥਿਆਰ ਵਜੋਂ ਵਰਤ ਰਹੇ ਹੋ ਮੀਡੀਆ ਦੇ ਖਿਲਾਫ, ਇਹ ਮਨਜ਼ੂਰ ਨਹੀਂ ਹੈ। ਸੋ ਇਸ ਲਈ ਆਹ ਨਹੀਂ ਦੱਸਣਗੇ ਬੀਜੇਪੀ ਵਾਲੇ, ਇਹ ਨਹੀਂ ਕਹਿਣਗੇ ਹਾਂ ਜੀ, ਹਾਂ ਕੇਂਦਰ ਵਾਲੇ ਹੁਣ ਨਹੀਂ ਕਹਿਣਗੇ ਕਿ ਹਾਂ ਮੋਦੀ ਨੂੰ ਸ਼ੀਸ਼ਾ ਦੇ ਗਿਆ। ਸੋ ਇਸ ਲਈ ਇਹ ਦੂਰਾ ਚਿਹਰਾ ਸੱਤਾ ਦਾ ਸਾਰਿਆਂ ਦਾ ਰਿਹਾ। ਸੋ ਜਿਹੜੀਆਂ ਅੱਜ ਧਿਰਾਂ ਸਰਕਾਰ ਦੇ ਖਿਲਾਫ ਜਾ ਰਹੀਆਂ ਨੇ, ਉਹਨਾਂ ਨੇ ਵੀ ਚੰਮ ਦੀਆਂ ਚਲਾਈਆਂ ਆਪਣੇ ਸਮੇਂ। ਸਹੀ ਗੱਲ। ਕਈ ਤਾਂ ਇਹੋ ਜਿਹੇ ਨੇ ਜਿਹੜੇ ਦੋਵੇਂ ਪਾਸੇ ਰਾਜ ਕਰਕੇ, ਜਦੋਂ ਯੂਪੀ ਦੀ ਸਰਕਾਰ ਹੁੰਦੀ ਯੂਪੀਏ ਪਾਸੇ ਚੱਲ ਜਾਂਦੀ ਸੀ, ਜਿਹੜੇ ਐਨਡੀਏ ਦੀ ਹੁੰਦੀ ਸੀ ਐਨਡੀਏ ਵਾਲੇ ਪਾਸੇ ਚੱਲ ਜਾਂਦੀ ਸੀ। ਹੁਣ ਦਾਲ ਨਹੀਂ ਗਲੀ ਤਾਂ ਕਦੀ ਬਾਹਰ ਆ ਕੇ ਕਦੇ ਅੰਦਰ ਚਲੇ ਜਾਵਾਂਗੇ। ਸੋ ਕਈਆਂ ਤਾਂ ਹਾਲ ਇਹ ਹੈ। ਉਹ ਹੁਣ ਨਹੀਂ ਰਹੇ ਇਸ ਦੁਨੀਆ 'ਚ ਰਾਮ ਵਿਲਾਸ ਪਾਸਵਾਨ, ਜਿਹੜੀ ਵੀ ਸਰਕਾਰ ਰਹੀ ਉਹ ਮੰਤਰੀ ਰਹੇ ਜੀ। ਸੋ ਇਸ ਲਈ ਅਗਲੀ ਦੀ ਗੱਡੀ ਤੇ ਚੱਲਦੀ ਰਹੀ ਨਾ। ਬਿਲਕੁਲ। ਪੰਜਾਬ ਕੋਲ ਵੀ ਹੈਗਾ ਬਲਵੰਤ ਸਿੰਘ ਰਾਮੂ ਵਾਲੀਆ, ਸੋ ਪੌੜੀ ਚੜ ਜਾਂਦਾ ਹਰੇਕ ਦੀ, ਜਿਹਦੇ ਲੋੜ ਆ ਤੇ ਪਤਾ ਲੱਗਦਾ ਯੂਪੀ 'ਚ ਭੇਜਿਆ ਸੀ ਅਕਾਲੀ ਦਲ ਮਜ਼ਬੂਤ ਕਰ ਲਈ, ਜਾ ਕੇ ਉੱਥੇ ਮੰਤਰੀ ਬਣ ਗਿਆ ਵੇ। ਸੋ ਇਸ ਲਈ ਉਹ ਵੀ ਹੈਗੇ ਲੋਕ। ਸੋ ਸਭ ਕੁਝ ਹਰ ਤਰ੍ਹਾਂ ਦਾ ਮਾਲ ਹੈਗਾ। ਪਰ ਇਸ ਲਈ ਕੱਲ ਸੁਪਰੀਮ ਕੋਰਟ ਦੇ ਦੋਏ ਫੈਸਲੇ ਇੱਕ ਸਮਾਜ ਨੂੰ ਚੇਤਨ ਕਰਨ ਵਾਲੇ ਫੈਸਲੇ ਨੇ, ਉਹ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਫੈਸਲੇ ਨੇ। ਪਰ ਆਪੋ ਆਪਣੀਆਂ ਧਿਰਾਂ ਉਸ ਨੂੰ ਆਪਣੇ ਆਪਣੇ ਤਰੀਕੇ ਨਾਲ ਵਰਤ ਰਹੀਆਂ ਨੇ, ਉਸ ਨੂੰ ਆਪਣੇ ਫਾਇਦੇ ਦੇ ਹਿਸਾਬ ਨਾਲ ਵਰਤ ਰਹੀਆਂ ਨੇ। ਇਹ ਵੀ ਇੱਕ ਪੱਖ ਹੈ। ਬਿਲਕੁਲ। ਦੇਖੋ ਜਿੱਦਾਂ ਤੁਸੀਂ ਦੋਨੋਂ ਹੀ ਪਾਰਟੀਆਂ ਦਾ ਜ਼ਿਕਰ ਕੀਤਾ ਆ, ਜਦੋਂ ਇੰਦਰਾ ਨੇ ਐਮਰਜੈਂਸੀ ਲਾਈ ਸੀ ਉਦੋਂ ਵੀ ਕਹਿੰਦੀ ਸੀ ਵੀ ਮੈਂ ਹੀ ਇੰਡੀਆ ਆ, ਮੈਂ ਹੀ ਹਾਂ। ਤੇ ਹੁਣ ਮੋਦੀ ਵੀ ਉਹਦੀਆਂ ਗੱਲਾਂ ਤੋਂ ਲੱਗਦਾ ਤੇ ਏਦਾਂ ਹੀ ਆ, ਉਹਦੇ ਚੇਲੇ ਵੀ ਏਦਾਂ ਹੀ ਕਹਿੰਦੇ ਆ ਵੀ ਮੈਂ ਹੀ ਇੰਡੀਆ ਆ। ਇਹ ਸੱਤਾ ਦਾ ਨਸ਼ਾ ਹੈ ਜਾਊਗਾ। ਇੱਥੇ ਅਸੀਂ ਆਮ ਬੰਦੇ ਬਦਲਦੇ ਦੇਖ ਕੇ ਮਾਸਟਰਾਂ ਦੇ ਮੁੰਡੇ ਬਦਲਦੇ ਦੇਖ ਲਏ ਅਸੀਂ। ਇਸ ਲਈ ਸੱਤਾ ਦਾ ਨਸ਼ਾ ਬਹੁਤ ਤਕੜਾ ਹੁੰਦਾ। ਇਤਿਹਾਸ ਤਾਂ ਸਿੱਖਦੇ ਕੱਖ ਨਹੀਂ ਆ ਵੀ ਇਵੈਂਚੁਅਲੀ ਨੰਬਰ ਜਿਹੜਾ ਵਾਰੀ ਆ ਉਹ ਆ ਹੀ ਜਾਂਦੀ ਹੁੰਦੀ ਆ।